ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 26 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹਨ ਜੀ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੈਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਸਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ ਵੀ ਜਿਹੜੇ US ਦੀ ਸੈਂਟਰਲ ਕਮਾਂਡ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਸੈਲਫ ਡਿਫੈਂਸ ਦੇ ਵਿੱਚ ਸਦਰਨ ਇਰਾਨ ਦੇ ਵਿੱਚ ਅਟੈਕ ਕੀਤਾ ਸੀ ਕੱਲ, ਜਿਹੜਾ ਕਿ ਮਿਜ਼ਾਈਲ ਲਾਂਚ ਸਾਈਟ ਸੀਗਾ ਤੇ ਇਰਾਨੀਅਨ ਬੋਟਸ ਜਿਹੜੀਆਂ ਉਹਨਾਂ ਦੇ ਉੱਤੇ ਸਟ੍ਰਾਈਕ ਕੀਤਾ ਹੈਗਾ। ਤੇ ਇਹ ਇਸ ਕਰਕੇ ਕੀਤਾ ਗਿਆ ਤਾਂ ਕਿ ਜਿਹੜੇ ਸਾਡੇ ਟਰੂਪਸ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਥ੍ਰੈਟ ਨਾ ਹੋਵੇ ਇਰਾਨੀਅਨ ਫੋਰਸਸ ਵੱਲੋਂ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਡਿਪਲੋਮੈਸੀ ਨੂੰ ਪੂਰਾ ਜਿਹੜਾ ਜ਼ੋਰ ਦੇ ਰਹੇ ਆ, ਜੋ ਇਰਾਨ ਦੇ ਨਾਲ ਗੱਲਬਾਤ ਚੱਲ ਰਹੀ ਹੈਗੀ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਇਰਾਨ ਦੇ ਵਿੱਚ ਜੋ ਯੂਰੇਨੀਅਮ ਹੈਗਾ ਆ, ਜਾਂ ਤਾਂ ਉਹ ਅਮਰੀਕਾ ਨੂੰ ਦੇ ਦੇਣ ਤੇ ਜਾਂ ਉਹ ਇੰਟਰਨੈਸ਼ਨਲ ਸੁਪਰਵਿਜ਼ਨ ਦੇ ਅੰਡਰ ਜੋ ਆ ਉਸ ਨੂੰ ਐਲੀਮੀਨੇਟ ਕਰ ਦੇਣ, ਉਸ ਨੂੰ ਜਿਹੜਾ ਖਤਮ ਕਰ ਦੇਣ। ਸੋ ਇਹ ਜਿਹੜੀ ਗੱਲਬਾਤ ਆ ਪ੍ਰੈਜ਼ੀਡੈਂਟ ਉਹਨਾਂ ਨੇ ਕਹੀ ਹੈਗੀ ਆ। ਸੋ ਫੋਨ ਕਾਲ ਟਰੰਪ ਉਹਨਾਂ ਦੀ ਤੇ ਨੈਤਨਿਆਹੂ ਦੀ ਵੀ ਹੋਈ ਹੈਗੀ ਆ ਇਸ ਸੰਬੰਧ ਦੇ ਵਿੱਚ। ਤੇ ਦੇਖਦੇ ਆ ਹੁਣ ਕਿੱਥੇ ਗੱਲ ਜਾਂਦੀ ਆ। ਇੱਕ ਪਾਸੇ ਬੰਬਾਰਡਮੈਂਟ ਵੀ ਹੋਈ ਆ, ਦੂਜੇ ਪਾਸੇ ਜਿਹੜੀ ਗੱਲਬਾਤ ਆ ਉਹ ਵੀ ਜਿਹੜੀ ਚੱਲ ਰਹੀ ਹੈਗੀ ਆ ਜੀ। ਸੁਪਰੀਮ ਕੋਰਟ ਨੇ ਅੱਜ ਫਲੋਰੀਡਾ ਦੀ ਉਸ ਕੋਸ਼ਿਸ਼ ਨੂੰ ਨਾ ਕਰ ਦਿੱਤੀ ਜਿਸ ਦੇ ਤਹਿਤ ਫਲੋਰੀਡਾ ਵਾਲੇ ਕੋਸ਼ਿਸ਼ ਕਰ ਰਹੇ ਸੀ ਕੈਲੀਫੋਰਨੀਆ ਤੇ ਵਾਸ਼ਿੰਗਟਨ ਦੇ ਉਲਟ ਲਾਸੂਟ ਕਰਨ ਦੇ ਲਈ ਇਮੀਗ੍ਰੈਂਟ ਟਰੱਕ ਡਰਾਈਵਰਸ ਦੇ CDLs ਨੂੰ ਲੈ ਕੇ। ਫਲੋਰੀਡਾ ਨੇ ਜਿਹੜਾ ਸੋਚਿਆ ਸੀਗਾ ਵੀ ਜਿਹੜਾ ਫੇਟਲ ਕ੍ਰੈਸ਼ ਹੋਇਆ ਸੀ ਅਗਸਤ 2025 ਦੇ ਵਿੱਚ, ਜਿਸ ਵਿੱਚ ਹਰਜਿੰਦਰ ਸਿੰਘ ਜਿਹੜਾ ਇੰਡੀਅਨ ਨੈਸ਼ਨਲ ਸੀਗਾ, ਜੋ ਮੈਕਸੀਕੋ ਥਾਣੀ US 'ਚ ਕ੍ਰਾਸ ਕਰਕੇ ਆਇਆ ਸੀ, ਇੱਕ ਯੂ ਟਰਨ ਲੈਣ ਲੱਗਿਆ ਜਦੋਂ ਐਕਸੀਡੈਂਟ ਹੋਇਆ ਸੀ, ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਇਹ ਕਿਹਾ ਸੀਗਾ ਵੀ ਇਹ ਰੋਡ ਸਾਈਨਸ ਪੜ੍ਹ ਨਹੀਂ ਸੀ ਸਕਦਾ ਤੇ ਇਸ ਦੇ ਉੱਤੇ ਕ੍ਰਿਮੀਨਲ ਚਾਰਜਿਸ ਇਹਨਾਂ ਨੇ ਲਾਏ ਸੀ, ਜਿਸ ਦੇ ਲਈ ਇਸਨੇ ਨਾਟ ਗਿਲਟੀ ਪਲੀ ਕੀਤਾ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਫਲੋਰੀਡਾ ਦੇ ਅਧਿਕਾਰੀਆਂ ਨੇ ਕਿਹਾ ਵੀ ਇਹ ਕਮਰਸ਼ੀਅਲ ਡਰਾਈਵਰ ਲਾਇਸੈਂਸ ਹਰਜਿੰਦਰ ਨੇ ਲਿਆ ਸੀ ਕੈਲੀਫੋਰਨੀਆ ਤੇ ਵਾਸ਼ਿੰਗਟਨ ਤੋਂ, ਪਰ ਇਹਨਾਂ ਨੇ ਇੱਕ ਲੌਂਗ ਸ਼ਾਟ ਕੋਸ਼ਿਸ਼ ਕੀਤੀ, ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਏ ਵੀ ਅਸੀਂ ਇਹਨਾਂ ਦੋਨਾਂ ਸੂਬਿਆਂ ਦੇ ਖਿਲਾਫ ਲਾਸੂਟ ਜਿਹੜਾ ਉਹ ਕਰਦੇ ਆ, ਕਿਉਂਕਿ ਇਹਨਾਂ ਨੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਿਹੜੇ US ਸਿਟੀਜ਼ਨ ਜਾਂ ਜਿਹੜੇ ਗ੍ਰੀਨ ਕਾਰਡ ਹੋਲਡਰ ਨਹੀਂ ਆ ਵੀ ਉਹਨਾਂ ਨੂੰ ਕਿੱਦਾਂ ਜਿਹੜਾ ਉਹ ਦੇ ਦਿੱਤਾ, ਜਿਹੜੇ ਕਿ ਫੈਡਰਲ ਸੇਫਟੀ ਰਿਕੁਆਇਰਮੈਂਟਸ ਨੂੰ ਨਹੀਂ ਜਿਹੜੇ ਕਰਦੇ ਹੈਗੇ, ਕੰਪਲਾਈ ਨਹੀਂ ਕਰਦੇ ਹੈਗੇ। ਕੈਲੀਫੋਰਨੀਆ ਤੇ ਵਾਸ਼ਿੰਗਟਨ ਦੇ ਕਹਿੰਦੇ ਵੀ ਡਿਸੀਜਨ ਨੇ ਉਹਨਾਂ ਦੇ ਜਿਹੜੇ ਸਿਟੀਜ਼ਨਸ ਆ ਉਹਨਾਂ ਨੂੰ ਖਤਰੇ ਦੇ ਵਿੱਚ ਪਾਇਆ ਆ। ਇਹ ਜਿਹੜੇ ਅਟਾਰਨੀ ਜਨਰਲ ਸੀਗੇ ਫਲੋਰੀਡਾ ਦੇ ਜੇਮਸ ਉਥਮੇਅਰ, ਉਹਨਾਂ ਨੇ ਇਸ ਦੇ ਵਿੱਚ ਦਾਅਵਾ ਕੀਤਾ ਸੀਗਾ। ਤੇ ਪਰ ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਆ ਰੌਬ ਬੌਂਟਾ, ਉਹਨਾਂ ਨੇ ਕਿਹਾ ਵੀ ਇਹ ਦੋਨਾਂ ਸੂਬਿਆਂ ਦੇ ਵਿੱਚ ਜਿਹੜਾ ਲਾਇਸੈਂਸ ਉਸ ਨੂੰ ਦਿੱਤਾ ਗਿਆ ਆ, ਫਲੋਰੀਡਾ ਦੀ ਇਸ ਜਿਹੜੀ ਅਸਰਸ਼ਨ ਆ ਉਸ ਨੂੰ ਉਹ ਰਿਜੈਕਟ ਕਰਦੇ ਹੈਗੇ ਆ। ਸੋ DMV ਨੇ ਕਿਹਾ ਵੀ ਉਹਨਾਂ ਦੀ ਲੀਗਲ ਪ੍ਰੈਜ਼ੈਂਸ ਆ, ਫੈਡਰਲ ਡਾਟਾਬੇਸ ਜਿਹੜਾ ਸੇਵ ਕਰਕੇ ਆ ਉਹਦੇ ਵਿੱਚੋਂ ਅਸੀਂ ਉਸ ਨੂੰ ਵੈਰੀਫਾਈ ਕੀਤਾ ਸੀ। ਟੈਸਟ ਉਹਦਾ ਇੰਗਲਿਸ਼ ਪ੍ਰੋਫੀਸ਼ੀਐਂਸੀ ਦੇ ਵਿੱਚ ਜੋ ਸਟੇਟ ਲਾ ਦੇ ਅਧੀਨ ਰਿਕੁਆਇਰਡ ਆ ਉਹ ਉਸਨੇ ਪੂਰਾ ਕੀਤਾ ਸੀਗਾ। ਸੋ ਉਸੇ ਕਰਕੇ ਹੀ ਉਸ ਨੂੰ ਲਾਇਸੈਂਸ ਦਿੱਤਾ ਜਿਹੜਾ ਹੋ ਗਿਆ ਸੀਗਾ। ਸੋ ਨਾਨ ਡੋਮਿਸਾਈਲਡ ਕਮਰਸ਼ੀਅਲ ਲਾਇਸੈਂਸ ਇਸ ਨੂੰ ਮਿਲਿਆ ਸੀਗਾ ਤੇ ਕੈਲੀਫੋਰਨੀਆ ਨੇ ਕਿਹਾ ਵੀ ਅਸੀਂ ਤਾਂ ਭਾਈ ਪੂਰੀ ਤਰ੍ਹਾਂ ਕੰਪਲਾਈ ਕੀਤਾ ਸਟੇਟ ਦੀਆਂ ਰੈਗੂਲੇਸ਼ਨਸ ਵੀ ਤੇ ਫੈਡਰਲ ਰੈਗੂਲੇਸ਼ਨਸ ਲਈ। ਸੋ ਇਸ ਲਈ ਇਹ ਚੀਜ਼ ਜਿਹੜਾ ਦਾਅਵਾ ਕਰ ਰਹੇ ਫਲੋਰੀਡਾ ਵਾਲੇ ਵੀ ਅਸੀਂ ਰੈਗੂਲੇਸ਼ਨਸ ਨੂੰ ਛਿੱਕੇ ਟੰਗਿਆ ਜਾਂ ਉਹਨਾਂ ਨੂੰ ਪੂਰਾ ਨਹੀਂ ਕੀਤਾ, ਉਹ ਟੋਟਲੀ ਜਿਹੜੀ ਉਹ
ਗਲਤ ਜਿਹੜੀ ਗੱਲ ਹੈਗੀ ਆ। ਸੋ ਇਸੇ ਚੀਜ਼ ਦੇ ਉੱਤੇ ਸੁਪਰੀਮ ਕੋਰਟ ਨੇ ਬੇਸਿਕਲੀ ਹਾਮੀ ਭਰਦੇ ਹੋਏ ਫਲੋਰੀਡਾ ਨੂੰ ਇਹਨਾਂ ਜਿਹੜੇ ਆ ਲਾਇਸੈਂਸ ਦੇ ਆਧਾਰ ਦੇ ਉੱਤੇ, ਨਾਨ ਡੋਮਿਸਾਈਲਡ ਵਾਲੇ ਲਾਇਸੈਂਸ ਦੇ ਆਧਾਰ ਦੇ ਉੱਤੇ ਜਿਹੜਾ ਸੂ ਕਰਨਾ ਚਾਹ ਰਹੇ ਸੀਗੇ, ਉਸ ਕੋਸ਼ਿਸ਼ ਨੂੰ ਇਹਨਾਂ ਨੇ ਰੋਕ ਜਿਹੜਾ ਉਹ ਦਿੱਤਾ ਹੈਗਾ ਆ। ਦੋ ਜਿਹੜੇ ਜਸਟਿਸਿਸ ਆ, ਕਲੈਰੈਂਸ ਥਾਮਸ ਤੇ ਸੈਮੂਅਲ ਅਲੀਟੋ, ਉਹਨਾਂ ਨੇ ਕਿਹਾ ਸੀਗਾ ਵੀ ਉਹ ਅਲਾਓ ਕਰ ਦੇਣਗੇ ਇਹਨਾਂ ਦੋਨਾਂ ਸੂਬਿਆਂ ਨੂੰ ਜਿਹੜਾ ਲਾਸੂਟ ਜਿਹੜਾ ਕਰਨ ਦੇ ਲਈ, ਸੂ ਕਰਨ ਦੇ ਲਈ, ਪਰ ਬਾਕੀ ਜਿਹੜੇ ਜਸਟਿਸਿਸ ਆ ਮੈਨੂੰ ਲੱਗਦਾ ਉਹ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਆਏ ਹੈਗੇ। ਉਦਾਂ ਯੂਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਦੁਆਰਾ ਨਾਨ ਡੋਮਿਸਾਈਲਡ ਲਾਇਸੈਂਸ ਹੋਲਡਰਸ ਦੇ ਉੱਤੇ ਕ੍ਰੈਕਡਾਊਨ ਲਗਾਤਾਰ ਜਿਹੜਾ ਉਹ ਚੱਲ ਰਿਹਾ ਹੈਗਾ, ਜਿਸ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਦੁਆਰਾ ਇਸ਼ੂ ਕੀਤੇ ਗਏ ਨਾਨ ਡੋਮਿਸਾਈਲਡ ਲਾਇਸੈਂਸ ਨੂੰ ਉਹ ਲਗਾਤਾਰ ਕੈਂਸਲ ਕਰ ਰਹੇ ਹੈਗੇ ਆ। ਵਾਸ਼ਿੰਗਟਨ ਸਟੇਟ ਦੇ ਵਿੱਚ ਇੱਕ ਕੈਮੀਕਲ ਪਲਾਂਟ ਦੇ ਉੱਤੇ ਇੱਕ ਟੈਂਕ ਜਿਹੜਾ ਆ ਉਹ ਫਟ ਗਿਆ, ਜਿਹਦੇ ਨਾਲ 9 ਜਣੇ ਹਜੇ ਵੀ ਮਿਸਿੰਗ ਆ ਤੇ ਇੱਕ ਜਣੇ ਦੀ ਮੌਤ ਦੱਸੀ ਜਾ ਰਹੀ ਹੈਗੀ ਆ। ਰਿਕਵਰੀ ਐਫਰਟਸ ਕਹਿੰਦੇ ਵੀ ਉਸ ਕੰਪਲੈਕਸ ਦੇ ਵਿੱਚ ਪੂਰੀ ਤਰ੍ਹਾਂ ਚੱਲ ਰਹੀਆਂ। ਹੈਜ਼ਰਡਸ ਮਟੀਰੀਅਲ ਇੰਸੀਡੈਂਟ ਰਿਪੋਰਟ ਹੋਈ ਸੀ ਅੱਜ ਸਵੇਰੇ ਨਿਪਨ ਡਾਇਨਾਵੇਵ ਪੈਕੇਜਿੰਗ, ਇਹ ਪਲਪ ਤੇ ਪੇਪਰ ਮਿਲ ਹੈਗੀ ਆ ਲੌਂਗ ਵਿਊ ਦੇ ਵਿੱਚ, ਵਾਸ਼ਿੰਗਟਨ ਸਟੇਟ ਦੇ ਵਿੱਚ। ਸਵੇਰੇ 7:15 ਦੇ ਉੱਤੇ ਇਹ ਜਿਹੜੀ ਘਟਨਾ ਆ ਉਹ ਵਾਪਰੀ ਹੈਗੀ ਆ। ਲੌਂਗ ਵਿਊ ਫਾਇਰ ਬਟਾਲੀਅਨ ਚੀਫ ਮਾਈਕ ਗੋਰਸ਼ਚ, ਉਹਨਾਂ ਨੇ ਇਹ ਕਿਹਾ ਵੀ ਟ੍ਰੈਜਿਕ ਇੰਸੀਡੈਂਟ ਹੈਗੀ ਆ ਪ੍ਰੈਸ ਕਾਨਫਰੰਸ ਦੇ ਦੌਰਾਨ, ਤੇ ਅਸੀਂ ਜਿਹੜੀਆਂ ਪੂਰੀਆਂ ਐਫਰਟਸ ਲਾ ਰਹੇ ਆ ਜੇ ਕਿਸੇ ਦੇ ਕੋਈ ਸੱਟ ਚੋਟ ਲੱਗੀ ਜਾਂ ਕੋਈ ਮਿਸਿੰਗ ਆ ਉਹਨੂੰ ਲੱਭਣ ਦੇ ਲਈ। ਜਿਹੜਾ ਹੁਣ ਟੈਂਕ ਸੀ ਉਹ ਦੱਸ ਰਹੇ ਆ ਵੀ ਉਹ ਅਨਸਟੇਬਲ ਹੈਗਾ ਆ, ਹੈਜ਼ਰਡਸ ਕੰਡੀਸ਼ਨ ਫॉर ਐਮਰਜੈਂਸੀ ਪਰਸਨਲ ਦੇ ਲਈ ਉਹ ਕ੍ਰੀਏਟ ਹੋਈ ਹੈਗੀ ਆ, ਤੇ ਜਿਹੜੇ ਰਿਸਪੌਂਡਰਸ ਆ ਉਹ ਕੋਸ਼ਿਸ਼ ਕਰ ਰਹੇ ਹੈਗੇ ਆ ਉਸ ਨੂੰ ਜਿਹੜਾ ਅੰਡਰ ਕੰਟਰੋਲ ਕਰਨ ਦੇ ਲਈ। ਸੋ ਜਿਹੜੇ ਪੇਸ਼ੈਂਟ ਸੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਆ ਉਹਨਾਂ ਨੂੰ ਨੀਅਰ ਬਾਈ ਮੈਡੀਕਲ ਫੈਸਿਲਿਟੀ ਦੇ ਵਿੱਚ ਪਹੁੰਚਾਇਆ ਗਿਆ ਹੈਗਾ ਆ। ਪੋਰਟਲੈਂਡ ਦੀ ਫਾਇਰ ਤੇ ਰੈਸਕਿਊ ਮਿਸ਼ਨ ਜਿਹੜੀ ਓਰੀਗਨ ਦੇ ਵਿੱਚ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਪੀਸ ਹੈਲਥ ਸੇਂਟ ਜੌਨ ਜਿਹੜਾ ਮੈਡੀਕਲ ਸੈਂਟਰ ਹੈਗਾ ਲੌਂਗ ਵਿਊ ਦੇ ਵਿੱਚ, ਉੱਥੇ 9 ਪੇਸ਼ੈਂਟਸ ਜਿਹੜੇ ਆ ਉਹਨਾਂ ਨੂੰ ਟ੍ਰੀਟ ਕੀਤਾ ਗਿਆ ਹੈਗਾ ਜੀ। ਅਗਲੀ ਜਿਹੜੀ ਅਸੀਂ ਗੱਲ ਕਰਦੇ ਜਾਈਏ, ਇੱਕ ਬੜਾ ਇਨਫੇਮਸ ਐਕਸੀਡੈਂਟ ਰੋਡ ਰੇਜ ਦਾ ਜਿਹੜਾ ਉਹ ਹੋਇਆ ਸੀ ਇੰਸੀਡੈਂਟ, ਜਿਸ ਦੇ ਵਿੱਚ ਟੈਸਲਾ ਦਾ ਇੱਕ ਡਰਾਈਵਰ ਉਹ ਇੱਕ ਪਾਈਪ ਲੈ ਕੇ ਦੂਜੇ ਜਿਹੜੇ ਰੋਡ ਦੇ ਉੱਤੇ ਹੋਰ ਡਰਾਈਵਰ ਸੀਗੇ, ਗੱਡੀ ਚਾਲਕ ਸੀਗੇ, ਉਹਨਾਂ ਵੱਲ ਨੂੰ ਜਿਹੜਾ ਉਹ ਭੱਜਾ ਆਇਆ ਸੀ। ਇਹ 2023 ਦੀ ਵੀਡੀਓ ਬਹੁਤ ਜ਼ਿਆਦਾ ਜਿਹੜੀ ਵਾਇਰਲ ਹੋਈ ਸੀਗੀ। ਨਥੈਨੀਅਲ ਰੈਡੀ ਮੈਕ, ਉਸ ਨੂੰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਅਰੈਸਟ ਕਰ ਲਿਆ ਗਿਆ ਸੀਗਾ, ਕਿਉਂਕਿ ਇਹ ਹਟਿਆ ਨਹੀਂ ਉਸ ਮਾਮਲੇ ਦੇ ਵਿੱਚ। ਇਨਫੈਕਟ ਉਹਨੇ ਇੱਕ ਬਾਅਦ ਦੇ ਵਿੱਚ ਹੋਰ ਵੀ ਕਈ ਰੋਡ ਰੇਜ ਦੇ ਮਾਮਲਿਆਂ ਦੇ ਵਿੱਚ ਸਾਹਮਣੇ ਆਇਆ ਸੀਗਾ। ਸੋ 2 ਰੋਡ ਰੇਜ ਇਨਸੀਡੈਂਟਸ ਦੇ ਵਿੱਚ ਇਸ ਨੂੰ ਇੰਡਾਈਟ ਕੀਤਾ ਗਿਆ ਤੇ ਹੁਣ ਇਸ ਨੂੰ ਕਨਵਿਕਟ ਕਰ ਦਿੱਤਾ ਗਿਆ ਆ। ਇਸ ਟੈਸਲਾ ਡਰਾਈਵਰ ਨੂੰ, ਨਥੈਨੀਅਲ ਨੂੰ, ਹੁਣ ਕਹਿੰਦੇ ਵੀ 7 ਸਾਲ ਦੀ ਜਿਹੜੀ ਆ ਉਹ ਸਜ਼ਾ ਹੋਊਗੀ ਇੱਕ ਹਵਾਈ ਵਾਲੇ ਕੇਸ ਦੇ ਵਿੱਚ। ਸੋ ਕਹਿੰਦੇ ਵੀ ਹਵਾਈ ਦੇ ਵਿੱਚ ਵੀ ਉਸਨੇ ਇਸੇ ਤਰੀਕੇ ਦਾ ਹੀ ਇੱਕ ਅਟੈਕ ਆ ਉਹ ਕੀਤਾ ਸੀਗਾ। ਸੋ ਇਹ ਜਿਹੜੇ ਲਾਸ ਐਂਜਲਸ ਦੇ ਜਿਹੜੇ ਵਿਕਟਮ ਆ ਉਹ ਸਾਹਮਣੇ ਆਏ ਸੀ ਤੇ ਉਹ ਇਸ ਦੇ ਵਿੱਚ ਹੁਣ ਇਸ ਨੂੰ ਸਜ਼ਾ ਹੋਈ ਆ। ਲਾਸ ਐਂਜਲਸ ਕਾਉਂਟੀ ਦੇ ਵਿੱਚ ਇਸ ਨੂੰ 5 ਸਾਲ ਦੀ ਜਿਹੜੀ ਸਜ਼ਾ ਆ ਉਹ ਹੋਈ ਸੀ, ਫਿਰ ਸਾਲ ਬਾਅਦ ਇਸ ਨੂੰ ਛੱਡ ਦਿੱਤਾ ਗਿਆ ਸੀਗਾ, ਤੇ ਪਰ ਇਹ ਹਟਿਆ ਨਹੀਂ, ਟਲਿਆ ਨਹੀਂ। ਇਹਨੇ ਕਈ ਜਿਹੜੀਆਂ ਹੋਰ ਰੋਡ ਰੇਜ ਵੀ ਜਿਹੜੇ ਉਹ ਕੀਤੇ ਆ। ਸੋ ਹਵਾਈ ਦੇ ਵਿੱਚ ਕਹਿੰਦੇ ਵੀ ਇਹ ਇੱਕ ਮਾਂ ਤੇ ਉਸਦੀ 18 ਸਾਲਾਂ ਦੀ ਜਿਹੜੀ ਕੁੜੀ ਆ ਨਾਲ ਸੀਗੀ, ਜਦੋਂ ਪੈਰਲਲ ਪਾਰਕ ਕਰਨ ਦੀ ਟਰਾਈ ਕਰ ਰਹੇ ਸੀ, ਉਹਦੇ ਬਿਲਕੁਲ ਲਾਗੋਂ ਦੀ ਜਿਹੜਾ ਉਹ ਲੰਘਿਆ। ਉਹਦੀ ਕੁੜੀ ਨੇ ਕਿਹਾ ਵੀ ਹੌਲੀ ਜਾ ਲੰਘ, ਪਰ ਉਹ ਟਰਨ ਅਰਾਊਂਡ ਹੋ ਕੇ ਆਇਆ ਤੇ ਉਸਨੇ 18 ਸਾਲ ਦੀ ਕੁੜੀ ਦੇ ਘਸੁੰਨ ਜਿਹੜਾ ਉਹ ਮਾਰ ਜਿਹੜਾ ਉਹ ਛੱਡਿਆ, ਤੇ ਨਾਲ ਦੇ ਨਾਲ ਉਹਦੀ ਮਾਂ ਦੀ ਵੀ ਜਿਹੜੀ ਅੱਖ ਦੇ ਉੱਤੇ ਜਿਹੜਾ ਇਸਨੇ ਘਸੁੰਨ ਮਾਰਿਆ ਸੀ। ਇਹਨੇ 2 ਅਸਾਲਟ ਚਾਰਜਿਸ ਇਸ ਦੇ ਉੱਤੇ ਲੱਗੇ। ਇਹਨੇ ਨੋ ਕੰਟੈਸਟ ਪਲੀ ਕੀਤਾ ਤੇ ਹੁਣ ਇਵੈਂਚੁਅਲੀ ਇਸ ਨੂੰ 7 ਸਾਲ ਦੀ ਜਿਹੜੀ ਸਜ਼ਾ ਆ ਉਹ ਹੋਈ ਆ। ਸੋ ਕਮਲੇ ਲੋਕ ਹੁੰਦੇ ਆ ਜੀ ਕਈ ਵਾਰੀ ਰੋਡ ਦੇ ਉੱਤੇ ਤੁਹਾਡੇ ਆਲੇ ਦੁਆਲੇ, ਪਤਾ ਜਿਹੜਾ ਉਹ ਨਹੀਂ ਲੱਗਦਾ, ਪਰ ਜਸਟਿਸ ਜਿਹੜਾ ਇਸ ਦੇ ਵਿੱਚ ਉਹ ਮਾਂ ਧੀ ਨੂੰ ਮਿਲਿਆ ਹੈਗਾ। ਲਾਸ ਐਂਜਲਸ ਟਾਈਮ ਇਹ ਰਿਪੋਰਟ ਕਰ ਰਹੀ ਆ ਵੀ ਕੈਲੀਫੋਰਨੀਆ ਦੀ ਗਵਰਨਰ ਰੇਸ ਦੇ ਲਈ ਬਹੁਤ ਰੈਕਡ ਸੈਟਿੰਗ ਮਨੀ ਜਿਹੜਾ ਆ ਆਊਟਸਾਈਡ ਉਹ ਸਪੈਂਡ ਕੀਤਾ ਗਿਆ ਹੈਗਾ। ਆਊਟਸਾਈਡ ਗਰੁੱਪਸ ਨੇ $79.6 ਮਿਲੀਅਨ ਕੈਲੀਫੋਰਨੀਆ ਦੀ ਗਵਰਨਰ ਦੇ ਰੇਸ ਦੇ ਵਿੱਚ ਆਲਰੇਡੀ ਸਪੈਂਡ ਕਰ ਦਿੱਤੇ ਆ, ਜਿਹੜੀ ਜੂਨ 2 ਪ੍ਰਾਇਮਰੀ ਹੋਣੀ ਹੈਗੀ ਆ। ਬਿਲੀਅਨੇਅਰ ਟੌਮ ਸਟੇਅਰ ਜੋ ਆ ਪ੍ਰਾਈਮ ਟਾਰਗੇਟ ਉਹ 32.3 ਮਿਲੀਅਨ ਉਹਦੇ ਤੇ ਅਟੈਕ ਕਰਨ ਦੇ ਖਰਚਿਆ ਗਿਆ।
$212 ਮਿਲੀਅਨ ਜਿਹੜਾ ਡੋਨੇਟ ਕੀਤਾ ਗਿਆ ਕੈਂਪੇਨ ਦੇ ਲਈ। ਸਾਬਕਾ ਜਿਹੜੇ ਬਾਈਡਨ ਉਹਨਾਂ ਦੇ ਕੈਬਨਿਟ ਮੈਂਬਰ ਹੈਗੇ ਹਾਵੀਅਰ ਬਸੇਰਾ, ਉਹਨਾਂ ਦੀ ਵੀ ਜਿਹੜੀ ਬਹੁਤ ਸਾਰੀ ਜਿਹੜੀ ਸਪੋਰਟ ਆ ਆਊਟਸਾਈਡ ਤੋਂ ਹੋਈ ਹੈਗੀ ਆ। ਇੰਡੀਪੈਂਡੈਂਟ ਜਿਹੜੇ ਐਕਸਪੈਂਡੀਚਰ ਕਮੇਟੀ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਸੁਪਰੀਮ ਕੋਰਟ ਦਾ ਸਿਟੀਜ਼ਨ ਯੂਨਾਈਟਿਡ ਡਿਸੀਜਨ ਜਿਹੜਾ ਆ, ਉਹਦੇ ਵਿੱਚ ਜਿਹੜੇ ਬਿਗ ਡੋਨਰਸ ਡੋਨੇਟ ਕਰ ਸਕਦੇ ਆ ਅਨਲਿਮਿਟਡ ਅਮਾਊਂਟ ਆਫ ਮਨੀ। ਸੋ ਉਹ ਜਿਹੜਾ ਹੁਣ ਸਾਰਾ ਕੁਝ ਚੱਲ ਰਿਹਾ ਹੈਗਾ। ਕਾਰਪੋਰੇਸ਼ਨਸ, ਲੇਬਰ ਯੂਨੀਅਨਸ, ਟੈਕ ਟਾਈਟਨਸ ਜਿਹੜੇ ਟੈਕਨੋਲੋਜੀ ਕੰਪਨੀ ਦੇ ਆ, ਤੇ ਨੇਟਿਵ ਅਮਰੀਕਨ ਟ੍ਰਾਈਬਸ ਤੇ ਸਪੈਸ਼ਲ ਇੰਟਰਸਟ, ਇਹਨਾਂ ਨੇ $79.6 ਮਿਲੀਅਨ ਜਿਹੜਾ ਆ ਡੋਨੇਸ਼ਨ ਦਿੱਤੀ ਹੈਗੀ ਆ। ਸੋ ਕਈ ਜਿਹੜੀਆਂ ਯੂਨੀਅਨਸ ਹੁੰਦੀਆਂ ਹੈਗੀਆਂ ਆ, ਉਹ ਆਪਾਂ ਦੇਖਦੇ ਹੀ ਆ ਜਦੋਂ ਸਟ੍ਰਾਈਕ ਹੁੰਦੀ ਆ, ਤੇ SEIU ਜਿਹੜੀ ਯੂਨੀਅਨ ਆ, ਉਹਨਾਂ ਨੇ $2.5 ਲੱਖ ਤੱਕ ਜਿਹੜਾ ਆ ਉਹ ਕੈਂਡੀਡੇਟਸ ਨੂੰ ਦਿੱਤਾ ਹੈਗਾ। $32.3 ਮਿਲੀਅਨ ਜਿਹੜੇ ਅਪੋਜ਼ਿੰਗ ਕੈਂਡੀਡੇਟਸੀ ਹੈਗੀ ਆ, ਉਹਨਾਂ ਨੂੰ ਜਿਹੜਾ ਦਿੱਤਾ ਗਿਆ ਹੈਗਾ ਕੈਲੀਫੋਰਨੀਆ ਟਾਰਗੇਟ ਬੁੱਕ ਦੇ ਮੁਤਾਬਕ। ਸੋ ਇਸ ਵਾਰੀ ਕੈਲੀਫੋਰਨੀਆ ਦੇ ਰੇਸ ਦੇ ਵਿੱਚ ਜਿਹੜੇ ਰਿਪਬਲਿਕਨ ਆ, ਉਹ ਬੜੇ ਜਿਹੜੇ ਕੌਨਫੀਡੈਂਸ ਦੇ ਵਿੱਚ ਆ ਵੀ ਸਾਡਾ ਜਿਹੜਾ ਕੈਂਡੀਡੇਟ ਆ ਉਹ ਇਸ ਵਾਰੀ ਗਵਰਨਰ ਬਣ ਸਕਦਾ ਹੈਗਾ ਆ। ਸੋ $13 ਮਿਲੀਅਨ ਆਊਟਸਾਈਡ ਗਰੁੱਪਸ ਨੇ ਜੋ US ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਜਿਹੜੇ ਸੈਕਟਰੀ ਰਹੇ ਆ ਹਾਵੀਅਰ ਬਸੇਰਾ, ਉਹਨਾਂ ਦੇ ਉੱਤੇ ਜਿਹੜੇ ਸਪੈਂਡ ਕੀਤੇ ਹੈਗੇ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੇ ਕੈਮੀਕਲ ਸਪਿਲ ਦੀ ਆਪਾਂ ਬੀਤੇ ਦਿਨਾਂ 'ਚ ਔਰੰਜ ਕਾਊਂਟੀ ਵਾਲੀ ਗੱਲ ਕੀਤੀ ਸੀ। ਇੱਕ ਟਾਈਮ ਦੇ ਉੱਤੇ 50,000 ਲੋਕਾਂ ਨੂੰ ਇਵੈਕੂਏਸ਼ਨ ਦੇ ਆਰਡਰ ਜਾਰੀ ਕੀਤੇ ਸੀਗੇ। ਉੱਦਾਂ ਕਹਿੰਦੇ ਵੀ ਉਸਦੇ ਫਟਣ ਦਾ ਖਤਰਾ ਕਾਫੀ ਜ਼ਿਆਦਾ ਘੱਟ ਚੁੱਕਾ ਆ, ਪਰ ਕਹਿੰਦੇ ਵੀ ਪੂਰੀ ਤਰ੍ਹਾਂ ਖਤਰਾ ਟਲਿਆ ਨਹੀਂ ਆ। ਅਜੇ ਵੀ 16,000 ਲੋਕ ਜੋ ਉਸ ਟੈਂਕ ਦੇ ਨਜ਼ਦੀਕ ਆ ਜਿਸ ਤੇ ਫਟਣ ਦਾ ਖਤਰਾ ਬਣਿਆ ਪਿਆ ਆ, ਉਹਨਾਂ ਨੂੰ ਇਵੈਕੂਏਸ਼ਨ ਆਰਡਰਸ ਦੇ ਅਧੀਨ ਰੱਖਿਆ ਗਿਆ ਆ। ਇਹ ਗਾਰਡਨ ਗਰੋਵ ਦੇ ਵਿੱਚ ਪਿਛਲੇ ਹਫਤੇ ਲੀਕ, ਜਿਹੜਾ ਕੈਮੀਕਲ ਟੈਂਕ ਲੀਕ ਆ, ਓਵਰਹੀਟ ਹੋਇਆ, ਉਹ ਹੋ ਰਿਹਾ ਸੀਗਾ। ਸੋ ਕਾਫੀ ਉਹ ਐਕਸਪਲੋਸਿਵ ਜਾਂ ਪੋਟੈਂਸ਼ੀਅਲ ਸਪਿਲ ਦਾ ਜਿਹੜਾ ਉਹ ਖਤਰਾ ਬਣਿਆ ਪਿਆ ਸੀਗਾ। ਦਿਨ ਰਾਤ ਜਿਹੜੀ ਉਹ ਮਿਹਨਤ ਕਰ ਰਹੇ ਸੀਗੇ ਉੱਥੇ ਫਾਇਰ ਫਾਈਟਰਸ ਵੀ, ਤੇ ਜਿਹੜੇ ਉਸ ਟੈਂਕ ਨੂੰ ਮੇਨਟੇਨ ਕਰਨ ਵਾਲੇ ਆ, ਤਾਂ ਜੋ ਉੱਥੇ ਇਦਾਂ ਦਾ ਜਿਹੜਾ ਸਪਿਲ ਜਾਂ ਧਮਾਕਾ ਜਿਹੜਾ ਉਹ ਨਾ ਹੋਵੇ। ਸੋ ਫਾਰ ਟੱਚਵੁੱਡ ਉਹ ਉਹਨਾਂ ਦਾ ਜਿਹੜਾ ਉਹ ਬਚਾਅ ਹੀ ਰਿਹਾ ਆ, ਪਰ ਉਹਨਾਂ ਨੇ ਇਹ ਕਿਹਾ ਆ ਅਜੇ ਵੀ ਵੀ ਭਾਈ ਖਤਰਾ ਜਿਹੜਾ ਉਹ ਬਰਕਰਾਰ ਆ। ਸੋ 16,000 ਲੋਕ ਜੋ ਬਿਲਕੁਲ ਉਸਦੇ ਇਰਦ ਗਿਰਦ ਹੈਗੇ ਆ, ਉਹਨਾਂ ਨੂੰ ਇਵੈਕੂਏਸ਼ਨ ਆਰਡਰ ਦੇ ਵਿੱਚ ਹੀ ਰੱਖਿਆ ਗਿਆ ਹੈਗਾ। ਸਿਲੀਕਨ ਵੈਲੀ ਨੇ ਵੀ ਕਾਫੀ ਵੱਡੀ ਜਿਹੜੀ ਬੈਟ ਆ ਉਹ ਕੈਲੀਫੋਰਨੀਆ ਦੇ ਗਵਰਨਰਸ ਤੇ ਲਾਈ ਸੀ। ਮੈਟ ਮਹਾਨ ਦੇ ਉੱਤੇ ਜਿੰਨਾ ਕੁ ਉਹਨਾਂ ਨੇ ਟੈਕਨੋਲੋਜੀ ਇੰਡਸਟਰੀ ਨੇ ਪੈਸੇ ਲਾਏ ਸੀ, ਕਹਿੰਦੇ ਉਹ ਇੱਕ ਤਰ੍ਹਾਂ ਨਾਲ ਬਸਟ ਹੋ ਗਿਆ। ਸੋ ਮੈਟ ਮਹਾਨ ਬਹੁਤ ਪਿੱਛੇ ਰਹਿ ਗਿਆ ਜੋ ਗਵਰਨਰ ਦੀ ਰੇਸ ਹੈਗੀ ਆ। ਸੈਨੋਜ਼ੇ ਦੇ ਮੇਅਰ ਜੋ ਆ ਮੈਟ ਮਹਾਨ, ਉਹ ਇਸ ਰੇਸ ਦੇ ਵਿੱਚ ਇੱਕ ਟਾਈਮ ਤੇ ਲੱਗ ਰਿਹਾ ਸੀ ਕਾਫੀ ਅੱਗੇ ਜਾਣਗੇ, ਪਰ ਉਹਨਾਂ ਦੀ ਜਿਹੜੀ ਜੋ ਸਰਵੇ ਆ ਰਿਹਾ 4% ਤੱਕ ਤੋਂ ਵੀ ਘੱਟ ਜਿਹੜੀਆਂ ਵੋਟਾਂ ਆ ਉਹਨਾਂ ਨੂੰ ਪੈ ਰਹੀਆਂ ਹੈਗੀਆਂ। ਸਾਬਕਾ ਟੈਕ ਐਂਟਰਪ੍ਰੈਨਿਓਰ ਜੋ ਜਿਹਦੇ ਹਾਰਵਰਡ ਦੇ ਨਾਲ ਕਨੈਕਸ਼ਨ ਆ, ਫੇਸਬੁੱਕ ਦੇ ਕੋ-ਫਾਊਂਡਰ ਮਾਰਕ ਜ਼ਕਰਬਰਗ, ਉਹ ਮਹਾਨ ਉਹਨਾਂ ਦੀ ਕਾਫੀ ਜ਼ਿਆਦਾ ਸਪੋਰਟ ਕਰ ਰਿਹਾ ਸੀ। ਜੋ ਗ੍ਰੀਨ ਇੱਕ ਹਾਰਵਰਡ ਦਾ ਰੂਮਮੇਟ ਆ ਜੋ ਜ਼ਕਰਬਰਗ ਦਾ, ਉਹ ਜਿਹੜਾ ਮੈਟ ਮਹਾਨ ਦੀ ਜਿਹੜੀ ਬਹੁਤ ਜ਼ਿਆਦਾ ਸਪੋਰਟ ਕਰ ਰਿਹਾ ਸੀਗਾ। ਸੋ ਟੈਕਨੋਲੋਜੀ ਇੰਡਸਟਰੀ ਵੱਲੋਂ ਇਸ ਵਾਰੀ ਜਿਹੜਾ ਪਿਕਅਪ ਕੀਤਾ ਗਿਆ ਕੈਂਡੀਡੇਟ ਉਹ ਕਾਫੀ ਪਿੱਛੇ ਰਹਿ ਗਿਆ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ JD ਵੈਂਸ ਆ ਆਪਣੇ ਵਾਈਸ ਪ੍ਰੈਜ਼ੀਡੈਂਟ ਆ, ਉਹਨਾਂ ਨੂੰ ਟੈਕਨੋਲੋਜੀ ਕੰਪਨੀਆਂ ਨੇ ਹੀ ਅੱਗੇ ਕੀਤਾ ਸੀ। ਜੀ, ਮੈਂ ਜਿਹੜਾ ਮੈਟ ਪਤਾ ਨਹੀਂ ਇਹਦੀ ਮਹਾਨਤਾ ਕਿੰਨੀ ਜਿਹੜੀ ਉਹ ਰਹੀ ਆ, ਪਰ ਇਹਨੇ 12-13 ਮਿਲੀਅਨ ਹਰਜੋਤ ਸਿੰਘ ਜੀ ਰੇਜ਼ ਕੀਤਾ ਸੀ, 12 ਤੋਂ 15 ਮਿਲੀਅਨ। ਆਊਟਸਾਈਡ ਕਮੇਟੀ ਜਿਹੜੇ ਇੰਡੀਪੈਂਡੈਂਟ ਪੈਕ ਆ, ਉਹਨਾਂ ਨੇ 15 ਤੋਂ 21 ਮਿਲੀਅਨ ਡਾਲਰ ਉਹਦੀ ਕੈਂਡੀਡੇਸੀ ਨੂੰ ਬੂਸਟ ਕਰਨ ਦੇ ਲਈ ਜਿਹੜਾ ਉਹ ਲਾਇਆ ਸੀਗਾ। ਕੈਲੀਫੋਰਨੀਆ ਬੈਕ ਟੂ ਬੇਸਿਕਸ ਕਰਕੇ ਜਿਹੜੀ ਉਹ ਕਮੇਟੀ ਸੀ। ਇਸ ਤੋਂ ਇਲਾਵਾ ਜਿਹੜੀ ਆਪੋਜੀਸ਼ਨ ਵਾਲਿਆਂ ਨੇ 5,70,000 ਇਸ ਦੇ ਉਲਟ ਲਾਇਆ ਸੀਗਾ। ਪਰ ਫਿਰ ਵੀ ਹਰਜੋਤ ਸਿੰਘ ਜੀ ਇਸ ਦੀ ਗੱਲ ਜਿਹੜੀ ਉਹ ਦਾਲ ਕਿਸੇ ਪਾਸੇ ਨਹੀਂ ਗਲੀ। ਹਾਲ ਦੀ ਘੜੀ ਇਸ ਨੂੰ ਸੈਨੋਜ਼ੇ ਦੇ ਮੇਅਰ ਦੇ ਨਾਲ ਹੀ ਗੁਜ਼ਾਰਾ ਕਰਨਾ ਪਊਗਾ। ਉੱਥੋਂ ਦੀ ਇਹ ਵੀ ਰਿਪੋਰਟਿੰਗ ਆ ਰਹੀ ਸੀ ਵੀ ਕਿਉਂਕਿ ਕੈਂਪੇਨ ਦੇ ਉੱਤੇ ਬਹੁਤ ਆ, ਇਹਨੇ ਬਹੁਤ ਸਾਰੀਆਂ ਜਿਹੜੀਆਂ ਸੈਨੋਜ਼ੇ ਦੀਆਂ ਅਸੈਂਸ਼ੀਅਲ ਜਿਹੜੀਆਂ ਮੀਟਿੰਗਸ ਹੈਗੀਆਂ ਸਿਟੀ ਕੌਂਸਲ ਦੀਆਂ, ਉਹ ਕਾਫੀ ਜ਼ਿਆਦਾ ਮਿਸ ਕੀਤੀਆਂ ਹੈਗੀਆਂ ਆ, ਵਿਚ ਮੇਕ ਸੈਂਸ। ਸੋ ਮੈਟ ਜਿਹੜਾ ਮਹਾਨ ਜਾਂ ਮੈਟ ਮੇਹਨ, ਇਹਦੀ ਕੈਂਡੀਡੇਸੀ ਹਾਲ ਦੀ ਘੜੀ ਵਿੱਚੇ ਹੀ ਜਿਹੜੀ ਕਹਿ ਲਓ ਵੀ ਉਹ ਰੁਲ ਗਈ ਹੈਗੀ ਆ। ਅਗਲੀ ਜਿਹੜੀ ਅਸੀਂ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਇਸ ਸ਼ਹਿਰ ਦਾ, ਇਹ ਜਿਹੜਾ ਸ਼ਹਿਰ ਆ,
ਇਹ ਯੂਐਸ ਦੇ ਵਿੱਚ ਤੀਜਾ ਬੈਸਟ ਸ਼ਹਿਰ ਬਣ ਕੇ ਆਇਆ ਆ, ਜਿਹਦੇ ਵਿੱਚ ਕਹਿੰਦੇ ਵੀ ਤੁਸੀਂ ਪਰਿਵਾਰ ਨੂੰ ਰੇਜ਼ ਕਰ ਸਕਦੇ ਆ, ਵੀ ਉੱਥੇ ਪਰਿਵਾਰ ਦੇ ਨਾਲ ਰਹਿ ਸਕਦੇ ਆ। ਵਾਲਟ ਹੱਬ ਕਰਕੇ ਇੱਕ ਪਰਸਨਲ ਫਾਈਨੈਂਸ ਵੈਬਸਾਈਟ ਆ, ਉਹਨਾਂ ਨੇ 180 ਜਿਹੜੇ ਸ਼ਹਿਰ ਪੂਰੇ ਮੁਲਕ ਦੇ ਵਿੱਚ ਆ, ਉਹਨਾਂ ਦੇ ਵੱਖ-ਵੱਖ ਐਂਗਲਸ ਤੋਂ ਜਿਹੜਾ ਉਹ ਦੇਖਿਆ ਸੀਗਾ। ਸੋ ਔਰੇਂਜ ਕਾਉਂਟੀ ਦਾ ਸ਼ਹਿਰ ਅਰਵਾਈਨ, ਜਿੱਥੇ ਯੂਸੀ ਵੀ ਹੈਗੀ, ਯੂਨੀਵਰਸਿਟੀ ਆਫ ਕੈਲੀਫੋਰਨੀਆ ਵੀ ਆ, ਉਹ ਤੀਜੇ ਨੰਬਰ ਦੇ ਉੱਤੇ ਜਿਹੜੀ ਉਹ ਆਈ ਹੈਗੀ ਆ। ਇਸ ਦਾ ਸਭ ਤੋਂ ਘੱਟ ਸੈਕੰਡ ਲੋਵੈਸਟ ਵਾਇਲੈਂਟ ਕ੍ਰਾਈਮ ਪਰ ਕੈਪੀਟਾ ਸਾਹਮਣੇ ਆਇਆ ਆ, ਤੇ ਲੋਵੈਸਟ 15th ਲੋਵੈਸਟ ਪ੍ਰਾਪਰਟੀ ਕ੍ਰਾਈਮ ਰੇਟ ਜਿਹੜਾ ਇਸ ਦੇ ਸਾਹਮਣੇ ਆਇਆ ਆ। ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਕਹਿੰਦੇ ਵੀ ਇਹ ਕਾਫੀ ਉੱਤੇ ਰਿਹਾ ਹੈਗਾ ਆ। ਸੋ 3rd ਹਾਈਐਸਟ ਪਰਸੈਂਟੇਜ ਆਫ ਸਕੂਲ ਜਿਹੜੇ ਅਰਵਾਈਨ ਦੇ ਵਿੱਚ ਆ, ਉਹ 7+ ਰੇਟਿੰਗ ਦੇ ਹੈਗੇ ਆ ਆਊਟ ਆਫ 10, ਤੇ 8th ਹਾਈਐਸਟ ਆ ਹਾਈ ਸਕੂਲ ਦੀ ਗ੍ਰੈਜੂਏਸ਼ਨ ਰੇਟ ਦੇ ਵਿੱਚ। ਇਸ ਦੇ ਨਾਲ ਨਾਲ ਜਿਹੜਾ ਅਰਵਾਈਨ ਦਾ ਸ਼ਹਿਰ ਆ, ਉਹ 10th ਹਾਈਐਸਟ ਆਇਆ ਆ, ਜਿਹੜੇ ਕਿ 2 ਪੇਰੈਂਟ ਫੈਮਲੀਜ਼ ਵਾਲੇ ਜਿਹੜੇ ਉਹ ਹੈਗੇ ਆ, ਤੇ ਲੋਐਸਟ ਸੈਪਰੇਸ਼ਨ ਜਾਂ ਡਿਵੋਰਸ ਰੇਟ, ਸੈਕੰਡ ਲੋਐਸਟ ਸੈਪਰੇਸ਼ਨ ਤੇ ਡਿਵੋਰਸ ਰੇਟ ਆਇਆ ਆ ਪੂਰੇ ਮੁਲਕ ਦੇ ਵਿੱਚ। ਸੋ ਕਹਿੰਦੇ ਵੀ ਉਦਾਂ ਜੇ ਦੇਖਿਆ ਜਾਵੇ ਨੰਬਰ 1 ਕਿਹੜਾ ਆਇਆ ਆ, ਉਹ ਵੀ ਕੈਲੀਫੋਰਨੀਆ ਦਾ ਹੀ ਸ਼ਹਿਰ ਆ, ਉਹ ਹੈਗਾ ਜੀ ਫਰੀਮੌਂਟ। ਸੋ ਕਹਿੰਦੇ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਫਰੀਮੌਂਟ ਅਵਲ ਜਿਹੜਾ ਉਹ ਰਿਹਾ ਆ, ਤੀਜੇ ਨੰਬਰ ਦੇ ਉੱਤੇ ਅਰਵਾਈਨ ਰਿਹਾ। ਸੋ ਟੌਪ 5 ਦੇ ਵਿੱਚ 2 ਕੈਲੀਫੋਰਨੀਆ ਦੇ ਜਿਹੜੇ ਸ਼ਹਿਰ, ਇੱਕ ਬੇ ਏਰੀਆ ਦੇ ਵਿੱਚ ਜਿਹੜਾ ਫਰੀਮੌਂਟ, ਤੇ ਦੂਜੇ ਨੰਬਰ ਦੇ ਉੱਤੇ ਓਵਰਲੈਂਡ ਪਾਰਕ ਕੈਂਸਸ, ਤੀਜੇ ਦੇ ਉੱਤੇ ਅਰਵਾਈਨ ਕੈਲੀਫੋਰਨੀਆ, ਪਲੈਨੋ ਟੈਕਸਸ ਚੌਥੇ ਤੇ ਕੋਲੰਬੀਆ ਜਿਹੜਾ ਮੈਰੀਲੈਂਡ ਦੇ ਵਿੱਚ ਉਹ 5ਵੇਂ ਨੰਬਰ ਦੇ ਉੱਤੇ ਰਿਹਾ ਹੈਗਾ ਆ। ਸੋ ਜੇ ਟੌਪ 20 ਦੇ ਵਿੱਚ ਦੇਖਿਆ ਜਾਵੇ ਤਾਂ ਕੈਲੀਫੋਰਨੀਆ ਦੇ ਹੋਰ ਵੀ ਕਈ ਸ਼ਹਿਰ ਇਸ ਦੇ ਵਿੱਚ ਆਏ ਆ, ਜਿਨ੍ਹਾਂ 'ਚ ਸੈਨ ਡਿਏਗੋ, ਹੰਟਿੰਗਟਨ ਬੀਚ ਵਰਗੇ ਜਿਹੜੇ ਸ਼ਹਿਰ ਆ ਉਹ ਵੀ ਸਾਹਮਣੇ ਹੈਗੇ ਆ, ਪਰ ਫਰੀਮੌਂਟ ਨੇ ਜਿਹੜੀ ਹਰਜੋਤ ਸਿੰਘ ਜੀ ਬਾਜੀ ਮਾਰੀ ਆ, ਤੇ ਤੀਜੇ ਨੰਬਰ ਦੇ ਉੱਤੇ ਅਰਵਾਈਨ ਰਿਹਾ ਹੈਗਾ। ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਆ। ਜਾਂਦੇ ਜਾਂਦੇ ਜਿਹੜਾ ਦੱਸਦੇ ਜਾਈਏ, ਲੇ ਆਫ ਦਾ ਚੱਕਰ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਅਮਰੀਕਾ 'ਚ। ਮੈਟਾ ਨੇ 1400 ਜੌਬਸ ਜਿਹੜੀਆਂ ਆ ਉਹ ਸਿਆਟਲ ਦੇ ਵਿੱਚ ਕੱਟ ਕੀਤੀਆਂ ਆ। ਸੋ ਉੱਥੇ ਦਾ 20% ਲੋਕਲ ਵਰਕ ਫੋਰਸ, ਸੋ ਕਹਿੰਦੇ ਵੀ AI ਨੂੰ ਲੈ ਕੇ 1395 ਜੌਬਸ ਵਾਸ਼ਿੰਗਟਨ ਸਟੇਟ ਦੇ ਵਿੱਚ ਕੱਟ ਕੀਤੀਆਂ ਆ। 8000 ਪੋਜੀਸ਼ਨਸ ਉੱਥੇ ਇਸ ਟਾਈਮ ਦੇ ਵਿੱਚ ਵਾਸ਼ਿੰਗਟਨ ਸਟੇਟ 'ਚ ਹੈਗੀਆਂ ਆ। ਇਹ ਉੱਥੇ ਵਾਸ਼ਿੰਗਟਨ ਦਾ ਜੋ ਅਨਪਲੋਇਮੈਂਟ ਆਫਿਸ ਆ, ਉੱਥੇ ਉਹਨਾਂ ਨੇ ਜਿਹੜੀ ਫਾਈਲਿੰਗ ਕੀਤੀ ਹੈਗੀ ਆ, ਉਹਦੇ ਮੁਤਾਬਕ ਅੱਜ ਪਤਾ ਚੱਲਿਆ ਕਿ ਸਿਆਟਲ ਏਰੀਆ ਦਾ ਜਿਹੜਾ ਲੇ ਆਫ ਆ, ਉਹ ਹੁਣ ਜੁਲਾਈ 20 ਨੂੰ ਜਿਹੜਾ ਹੋ ਜਾਊਗਾ। ਲੋਕਾਂ ਨੂੰ ਆਲਰੇਡੀ ਨੋਟਿਸ ਦੇਣੇ ਉਹਨੀ ਸ਼ੁਰੂ ਕਰ ਦਿੱਤੇ ਹੈਗੇ ਆ ਜੀ। ਤੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ, ਪਾਕਿਸਤਾਨ ਦੇ 278 ਰੁਪਏ ਤੇ 48 ਪੈਸੇ, ਇੰਡੀਆ ਦੇ 95 ਰੁਪਏ ਤੇ 82 ਪੈਸੇ। ਜੀ ਹਰਜੋਤ ਸਿੰਘ ਜੀ, ਅੱਜ ਜੇ ਕਹਿ ਸਕੀਏ ਤਾਂ GOP ਵਾਲਿਆਂ ਨੂੰ 2 ਝਟਕੇ ਲੱਗੇ। ਆਪਾਂ ਜਿੱਦਾਂ ਸਵੇਰੇ ਖਬਰ ਕੀਤੀ ਸੀ, ਐਲਬਾਮਾ ਦੇ ਵਿੱਚ ਅਦਾਲਤ ਨੇ ਕਿਹਾ ਸੀਗਾ ਵੀ ਜਿਹੜੇ ਤੁਸੀਂ ਉਹ GOP ਲੀਨਿੰਗ ਮੈਪ ਆ, ਉਸ ਦੇ ਤਹਿਤ ਇਲੈਕਸ਼ਨਾਂ ਨਹੀਂ ਕਰਵਾ ਸਕਦੇ, ਉਹ ਹੁਣ ਸੁਪਰੀਮ ਕੋਰਟ 'ਚ ਜਾਣਗੇ। ਉਧਰ ਸਾਊਥ ਕੈਰੋਲੀਨਾ ਦੇ ਵਿੱਚ ਜਿਹੜੇ ਰਿਪਬਲਿਕਨਸ ਆ, ਉਹਨਾਂ ਨੇ ਟਰੰਪ ਹੋਣਾ ਦੀ ਹੀ ਜਿਹੜੀ ਕੋਸ਼ਿਸ਼ ਆ ਉਸ ਨੂੰ ਰੱਦ ਕਰ ਦਿੱਤਾ। ਉਹਨਾਂ ਦੇ ਦੁਆਰਾ ਜਿਹੜਾ ਨਵਾਂ ਮੈਪ ਆ ਉਸ ਨੂੰ ਅਪਰੂਵ ਨਹੀਂ ਕੀਤਾ ਗਿਆ। ਇੱਕ ਸਦੀ 'ਚ ਪਹਿਲੀ ਵਾਰ ਸਾਊਥ ਕੈਰੋਲੀਨਾ ਤੋਂ ਇੱਕ ਜਿਹੜਾ ਕਾਲੇ ਮੂਲ ਦਾ ਮੈਂਬਰ ਆਫ ਕਾਂਗਰਸ ਜਿਹੜਾ ਉਹ ਇਲੈਕਟ ਹੋਇਆ ਸੀਗਾ, ਜੇਮਸ ਕਲਾਈਬਰਨ। ਸੋ ਨਵੇਂ ਮੈਪ ਦੇ ਨਾਲ ਜਿਹੜਾ ਆ ਉਹ ਰਹਿ ਜਾਣਾ ਸੀਗਾ, ਪਰ ਉਸ ਨੂੰ ਅਪਰੂਵ ਨਹੀਂ ਕੀਤਾ ਗਿਆ ਹੈਗਾ। ਸੋ ਟਰੰਪ ਹੋਣਾ ਦੀ ਜਿਹੜੀ ਕੋਸ਼ਿਸ਼ ਸਾਰੇ ਸੂਬਿਆਂ ਦੇ ਵਿੱਚ ਵੀ GOP ਦੀਆਂ ਸੀਟਾਂ ਜਿਹੜੀਆਂ ਲਗਾਤਾਰ ਵਧਣ, ਉਹਦੇ ਵਿੱਚ ਅੱਜ ਉਹਨਾਂ ਨੂੰ ਸਾਊਥ ਕੈਰੋਲੀਨਾ ਦੇ ਵਿੱਚ ਵੀ ਝਟਕਾ ਜਿਹੜਾ ਉਹ ਲੱਗਾ ਆ। ਉੱਥੇ ਦੇ ਜਿਹੜੇ ਲਾ ਮੇਕਰਸ ਆ, ਉਹਨਾਂ ਦੇ ਦੁਆਰਾ ਇਹਨਾਂ ਨਵੇਂ ਮੈਪਸ ਨੂੰ ਅਪਰੂਵ ਨਹੀਂ ਕੀਤਾ ਗਿਆ ਹੈਗਾ। ਤੇ ਜਾਂਦੇ ਜਾਂਦੇ ਜੇ ਹਰਜੋਤ ਸਿੰਘ ਜੀ ਮਾਰਕੀਟਸ ਦੇ ਉੱਤੇ ਵੀ ਆਪਾਂ ਜੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਜਿਹੜਾ ਡਾਊ ਜੋਨ ਆ 118 ਪੁਆਇੰਟ ਘੱਟ ਕੇ 50,462 ਤੇ ਬੰਦ ਹੋਇਆ। S&P 46 ਪੁਆਇੰਟ ਵੱਧ ਕੇ 7519, ਨੈਸਡੈਕ 312 ਪੁਆਇੰਟ ਵੱਧ ਕੇ 26,656 ਦੇ ਉੱਤੇ ਬੰਦ ਹੋਇਆ ਹੈ। ਸੋਨੇ ਦਾ ਭਾਅ 4500 ਤੇ $17 ਪ੍ਰਤੀ ਟ੍ਰਾਈ ਆਉਂਸ, ਕੱਚੇ ਤੇਲ ਦੀ ਕੀਮਤ $93 ਪ੍ਰਤੀ ਬੈਰਲ, 10 year yield 4.48%, ਕ੍ਰਿਪਟੋ ਕਰੰਸੀ 'ਚ ਬਿਟਕੋਇਨ
$75,971 ਤੇ ਇਥੀਰੀਅਮ $2,079 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US USA।